Hindu American Foundation breaking. Both houses of California's state legislature just passed the highly controversial, heavily amended SB 509 that would target India and Indian Americans in mandated training about transnational repression. Proponents of this bill and previous failed versions sought to silence advocacy against the separatist Khalistan movement deeply tied to transnational terror attacks. As below, Hindu American Foundation and other advocacy organizations succeeded in adding critical amendments to mitigate the silencing of criticism of Khalistani extremism, but the bill remains problematic. Hindu American Foundation will be requesting Governor to veto this expensive, redundant bill that does nothing to protect Californians but will enable activists to train law enforcement to ignore homegrown Khalistan extremism and surveil Indians and Hindu Americans exercising their First Amendment rights. Hindutva hate groups acting as proxies for Government of India. ਵੀ ਜਿਵੇਂ ਇਹ ਚੀਕਾਂ ਮਾਰ ਰਹੇ ਨੇ ਇਹਨਾਂ ਨੂੰ, ਕਿਉਂਕਿ ਇਹ ਗੁਨਾਹਗਾਰ ਨੇ, ਇਹ ਉਹਨਾਂ ਦੇ ਸੰਦ ਨੇ ਇੰਡੀਅਨ ਸਟੇਟ ਦੇ, ਸੋ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਇਹ ਜਿਹੜਾ ਇਹ ਤਾਂ ਸਾਡੇ ਉੱਤੇ ਹੀ ਸ਼ਿਕੰਜਾ ਕੱਸਿਆ ਜਾਣਾ ਹੈ। ਔਰ ਇਹਨਾਂ ਦੀ ਆਪੋਜੀਸ਼ਨ ਆਪਣੇ ਆਪ ਦੇ ਵਿੱਚ ਹੀ ਸ਼ੋਅ ਕਰਦੀ ਹੈ ਕਿ ਭਾਈ ਇਹ ਪ੍ਰੀਐਂਪਟਿਵ ਐਡਮਿਸ਼ਨ ਹੈ ਕਿ ਅਸੀਂ ਹੀ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਗੁਨਾਹਗਾਰ ਹੈ, ਦਾਅਵੇਦਾਰ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਾਂਗੇ ਕਿ ਕੈਲੀਫੋਰਨੀਆ ਅਸੈਂਬਲੀ ਅਤੇ ਸੈਨੇਟ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਸੰਬੰਧੀ ਬਿੱਲ SB 509 ਨੂੰ ਪਾਸ ਕਰ ਦਿੱਤਾ ਗਿਆ ਹੈ। ਹੁਣ ਇਹ ਬਿੱਲ ਗਵਰਨਰ ਦੇ ਟੇਬਲ ਤੇ ਪਹੁੰਚ ਗਿਆ ਹੈ ਔਰ ਭਾਰਤ ਪੱਖੀ ਹਿੰਦੂ ਤਵੀ ਜਥੇਬੰਦੀਆਂ ਵੱਲੋਂ ਬਹੁਤ ਵਾਵੇਲਾ ਕੀਤਾ ਜਾ ਰਿਹਾ ਹੈ। ਔਰ ਸਵਾਲ ਇਹ ਹੈ ਕਿ ਕੀ ਇਹ ਹਿੰਦੂ ਤਵੀ ਜਥੇਬੰਦੀਆਂ ਅਮਰੀਕਾ ਦੀਆਂ ਵਫਾਦਾਰ ਹਨ ਜਾਂ ਭਾਰਤ ਦੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਕਾਫੀ ਦਿਲਚਸਪ ਸਿਚੁਏਸ਼ਨ ਖਾਸ ਤੌਰ 'ਤੇ ਹਿੰਦੂ ਤਵੀਆਂ ਦੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਜਥੇਬੰਦੀਆਂ ਨੇ, ਜਿਨ੍ਹਾਂ ਦਾ ਆਧਾਰ ਤਾਂ ਨਫ਼ਰਤ ਹੈ, ਪਰ ਵਿਦਨ ਅਮਰੀਕਾ ਇੱਕ ਸਟੇਜ ਦੇ ਉੱਤੇ RSS ਦੇ ਕੋਰ ਗਰੁੱਪ ਨੇ ਜਿਹਦੇ ਲਈ ਕਦੇ ਅਮਰੀਕਾ 'ਚ ਲਫ਼ਜ਼ KKK 3K ਜਾਂ ਕੂ ਕਲੈਕਸ ਕਲੈਨ, ਜਿਹਦਾ ਮਤਲਬ ਰੇਸਿਸਟ ਸੁਪਰ, ਜਿਹੜੇ ਉਸ ਕਿਸਮ ਦੇ ਵਾਈਟ ਰੇਸ ਦੀ ਸੁਪਰਾਮੇਸੀ ਦੀ ਐਡਵੋਕੇਸੀ ਕਰਨ ਵਾਲੇ ਸੀ, ਉਹਨਾਂ ਦੇ ਨਾਲ ਵੀ ਇਹਨਾਂ ਨੇ ਰਾਬਤਾ ਬਣਾਇਆ। ਕਿਉਂਕਿ ਇਹਨਾਂ ਦਾ ਕਾਸਟ ਸਿਸਟਮ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ, ਵਰਣ ਆਸ਼ਰਮ, ਉਹ ਤਾਂ ਬੇਸ ਹੀ ਨਸਲਵਾਦ 'ਤੇ ਹੈ। ਜੇ ਇਹ ਕਹਿਣਾ ਹੋਏ ਕਿ ਹਿਊਮਨ ਹਿਸਟਰੀ ਦਾ ਸਭ ਤੋਂ ਪੁਰਾਣਾ ਨਸਲਵਾਦ ਜਾਂ ਰੇਸਿਜ਼ਮ ਕਦੋਂ ਤੇ ਕਿੱਥੇ ਹੈ ਔਰ ਅੱਜ ਵੀ ਐਗਜ਼ਿਸਟ ਕਰਦਾ ਹੈ, ਉਹ ਲਗਭਗ 4000 ਸਾਲ ਪਹਿਲਾਂ ਰਿਗਵੇਦ ਤੋਂ ਜਿਹਦੀ ਸ਼ੁਰੂਆਤ ਹੁੰਦੀ ਹੈ, ਜਿਸ ਦੇ ਵਿੱਚ ਲੰਬਾ ਕੱਦ, ਗੋਰਾ ਰੰਗ, ਲੰਮਾ ਨੱਕ ਵਾਲਾ ਜਿਹੜਾ ਬ੍ਰਾਹਮਣ ਹੈ ਉਹ ਸਭ ਤੋਂ ਉੱਪਰ ਪੈਡੈਸਟਲ 'ਤੇ ਬੈਠਾ ਹੈ। ਅੱਧਿਓਂ ਜ਼ਿਆਦਾ ਸੁਸਾਇਟੀ ਜਿਹਦੇ 'ਚ ਔਰਤਾਂ ਔਰ ਦੂਸਰਿਆਂ ਨੂੰ ਸ਼ੂਦਰ ਬਣਾਇਆ ਹੋਇਆ, ਔਰ ਉਹਦੇ ਕੋਲ ਇੰਨੇ ਕੁ ਰਾਈਟ ਨੇ ਕਿ ਵੀ ਨਾ ਉਹਦੇ 'ਤੇ ਕੋਈ ਉਹ ਮਰਡਰ ਵੀ ਕਰਦੇ ਤਾਂ ਉਸ ਨੂੰ ਨਹੀਂ ਕੁਛ ਕਿਹਾ ਜਾ ਸਕਦਾ, ਅਤੇ ਜੇ ਕੋਈ ਕਹਿ ਦੇਗਾ ਤਾਂ ਉਹ ਬ੍ਰਹਮ ਹੱਤਿਆ ਹੈ। ਸੋ ਬ੍ਰਾਹਮਣ ਦੀ ਹੱਤਿਆ, ਬ੍ਰਹਮ ਹੱਤਿਆ ਜਿਹੜੀ ਨਾ ਕਾਬਲੇ ਮੁਆਫ ਹੈ। ਸੋ ਇਸ ਕਿਸਮ ਦੇ ਹਕੂਕ ਜਿਨ੍ਹਾਂ ਨੇ ਲਏ ਨੇ, ਔਰ ਅੱਜ ਵੀ ਉਹਨਾਂ ਦਾ ਕਾਸਟ ਸਿਸਟਮ ਹੀ ਹਿੰਦੂ ਧਰਮ ਦਾ ਉਹ ਸਾਰਾ ਬੇਸ ਖੜਾ ਹੁੰਦਾ ਹੈ। ਲੇਕਿਨ ਜੇ ਅਸੀਂ ਇਸ ਸਾਰੇ 'ਚ ਦੇਖੀਏ ਕਿ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਦੇ ਨਾਲ, ਔਰ ਖ਼ਾਸ ਤੌਰ 'ਤੇ ਮੇਕ ਅਮਰੀਕਾ ਗ੍ਰੇਟ ਅਗੇਨ ਜਿਹੜੀ ਮੂਵਮੈਂਟ ਚੱਲੀ, ਜਿਸ ਦਾ ਇੱਕ ਵੱਡਾ ਹੀਰੋ ਜਿਹਦਾ ਮਰਡਰ ਯੂਟਾ ਦੇ ਵਿੱਚ ਹੋਇਆ, ਯੂਨੀਵਰਸਿਟੀ ਕੈਂਪਸ ਦੇ ਵਿੱਚ, ਚਾਰਲੀ ਕਿਰਕ, ਹਾਲਾਂਕਿ ਉਹਦਾ ਜਿਹੜਾ ਮਰਡਰਰ ਹੈ ਮੁੰਡਾ, ਉਸ ਨੂੰ ਫੜ ਲਿਆ, ਉਹਦੇ ਬਾਪ ਨੇ ਲਿਆ ਕੇ ਉਹਨੂੰ ਹੈਂਡਓਵਰ ਕੀਤਾ। ਔਰ ਜੈਸਾ ਇਨੀਸ਼ੀਅਲੀ ਆ ਰਿਹਾ ਕਿ ਭਾਈ ਉਹ ਵੀ ਇੰਟਰਨੈਟ ਗਰੁੱਪਾਂ 'ਚ ਉਸ ਗਰੁੱਪ ਨਾਲ ਜਿਹੜੇ ਐਂਟਾਈ ਫਾਸ਼ਿਸਟ ਨੇ, ਕਿਉਂਕਿ ਜਿਹੜੀਆਂ ਬੁਲਟ ਦੇ ਖੋਲ ਵਗੈਰਾ ਮਿਲੇ ਉਹਨਾਂ ਦੇ ਉੱਤੇ ਜਿਹੜੀ ਇਨਸਕ੍ਰਿਪਸ਼ਨ ਸੀ, ਉਸ ਤੋਂ ਹੀ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਵੀ ਐਕਸਟ੍ਰੀਮ ਲਿਬਰਲ ਲੈਫਟ, ਜਿਨ੍ਹਾਂ ਦੇ ਵਿੱਚ ਜਿਹੜੇ ਫਾਸ਼ਿਜ਼ਮ ਦੇ ਖਿਲਾਫ, ਨਾਜ਼ੀਜ਼ਮ ਦੇ ਖਿਲਾਫ ਲੜਨ ਵਾਲੇ ਜਾਂ ਉਹਨਾਂ ਦੇ ਗਰੁੱਪ ਨੇ,
ਉਹਨਾਂ ਦਾ ਉਹ ਹਿੱਸਾ ਸੀ। ਹਾਲਾਂਕਿ ਉਸ ਕਾਲਜ ਜਾਂ ਯੂਨੀਵਰਸਿਟੀ 'ਚੋਂ ਪੜ੍ਹਦਾ ਨਹੀਂ ਸੀ, ਰਹਿੰਦਾ ਵੀ ਉਹਦੇ ਯੂਟਾ ਸਟੇਟ 'ਚ। ਹਾਲਾਂਕਿ ਹਮੇਸ਼ਾ ਜਦੋਂ ਕੋਈ ਵਾਕਿਆ ਹੁੰਦਾ ਮੇਰਾ ਫੀਅਰ ਜਦੋਂ ਤੱਕ 48 ਘੰਟੇ 'ਚ ਸਾਹਮਣੇ ਨਹੀਂ ਆਇਆ ਕਿ ਵੀ ਕੋਈ ਮੁਸਲਮਾਨ ਨਾ ਹੋਏ, ਕੋਈ ਹੋਰ ਜਿਹੜਾ ਉਹ ਨਾ ਹੋਏ, ਵੀ ਇੱਕਦਮ ਕੋਈ ਇਮੀਗ੍ਰੈਂਟ ਨਾ ਹੋਏ ਜਿਹੜਾ ਜਿਹਦੇ ਖਿਲਾਫ ਫਿਰ ਇਹ ਨਫ਼ਰਤ ਫੈਲੇ। ਸੋ ਉਹ ਉਹਨਾਂ 'ਚੋਂ ਹੀ ਹੈ। ਹਾਲਾਂਕਿ ਕੰਡੈਮਨੇਬਲ ਐਕਟ ਹੈ, ਅਸੀਂ ਤਾਂ 2 ਦਿਨ ਪਹਿਲਾਂ ਹੀ ਉਸ ਦੇ ਉੱਤੇ ਸੈਗਮੈਂਟ ਕੀਤਾ ਸੀ। ਲੇਕਿਨ ਉਸ ਸਾਰੇ ਪਾਰਟ 'ਚ ਜਿਹੜਾ ਈਵਨ ਇਹਦਾ ਕ੍ਰਿਟਿਸਿਜ਼ਮ ਮਿਸਟਰ ਚਾਰਲੀ ਦਾ ਹਿੰਦੂ ਤਵੀਆਂ ਵੱਲੋਂ ਵੀ ਹੋਣ ਲੱਗ ਗਿਆ ਸੀ ਕਾਫੀ, ਕਿਉਂਕਿ ਉਹ H1B ਵੀਜ਼ਾ ਸਕੀਮ ਔਰ ਇਹਨਾਂ ਦੀ ਜਿਹੜੀ ਹੈ ਹਿਪੋਕਰੇਸੀ ਔਰ ਰਸ਼ੀਅਨ ਆਇਲ, ਔਰ ਕਿਉਂਕਿ ਟਰੰਪ ਦੇ ਨਾਲ ਖਲੋਣ ਵਾਲਾ ਜਾਂ ਉਸ ਦਾ ਮੇਨ ਇੱਕ ਮੋਟੀਵੇਸ਼ਨਲ ਸਪੀਕਰ ਵੀ ਸੀ। ਸੋ ਇਸ ਸਾਰੇ ਦੇ ਚੱਲਦਿਆਂ ਹੁਣ ਜਿਹੜੇ ਹਿੰਦੂ ਤਵੀ ਵਿਦਨ ਅਮਰੀਕਾ ਦੇ ਵਿੱਚ ਅਮਰੀਕਨਾਂ ਦੇ ਵਿੱਚ ਵੜ ਕੇ ਤੇ ਆਪਣੀ ਆਈਡੀਓਲੋਜੀ ਨੂੰ ਪ੍ਰਮੋਟ ਕਰ ਰਹੇ ਸੀ, ਉਹਨਾਂ ਦੇ ਸਾਹਮਣੇ ਇੱਕ ਜਿਹੜਾ ਹੈ ਉਹ ਸੰਕਟ ਹੈ ਕਿ ਉਹ ਕਿਸ ਰੁਖ 'ਚ ਖੜੇ ਨੇ। ਕਿ ਉਹ ਅਮਰੀਕਾ ਨਾਲ ਖੜੇ ਨੇ ਐਜ਼ ਏ ਅਮਰੀਕਨ ਸਿਟੀਜ਼ਨ ਜਦੋਂ ਗੱਲ ਕਰਦੇ ਨੇ, ਫਿਰ ਜੇ ਅਮਰੀਕਨ ਇੰਟਰਸਟ ਹੈ ਤਾਂ ਫਿਰ ਟਰਾਂਸਨੈਸ਼ਨਲ ਰਿਪਰੈਸ਼ਨ, ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਸ਼ਹਿਰੀ ਨੂੰ ਮਾਰਨ ਦੀ ਸਾਜ਼ਿਸ਼ ਜਾਂ ਮਾਰਨ ਦੇ ਮਨਸੂਬੇ, ਇਹ ਤਾਂ ਅਗੇਂਸਟ ਦਾ ਅਮਰੀਕਨ ਲਾਅ ਔਰ ਇੰਟਰਨੈਸ਼ਨਲ ਲਾਅ ਹੈ। ਤੇ ਜੇ ਇੰਡੀਆ ਨਾਲ ਖੜੇ ਨੇ ਫਿਰ ਜ਼ਾਹਰ ਹੈ ਵੀ ਜਾਓ ਜਿੱਥੇ ਤੁਹਾਡੀ ਲਾਇਲਟੀ ਹੈ, ਫਿਰ ਤੁਹਾਡਾ ਅਮਰੀਕਾ ਨਾਲ ਕੀ ਸੰਬੰਧ ਹੈ। ਔਰ ਇਹ ਜਿਹੜਾ ਇਹਨਾਂ ਨੇ ਮਾਸਕ ਪਾ ਕੇ ਐਜ਼ ਏ ਅਮਰੀਕਨ ਔਰ ਅਬ ਕੀ ਬਾਰ ਟਰੰਪ ਸਰਕਾਰ ਵਾਲੀ ਹੈ ਜਿਹੜੀ ਸਾਰੀ ਲਾਈਨ ਮੋਦੀ ਨੇ ਖੜੀ ਕੀਤੀ, ਔਰ ਜਿਹੜੇ ਅਮਰੀਕਾ ਦੇ ਹਿੰਦੂ ਨੇ ਵੱਡੀ ਗਿਣਤੀ 'ਚ ਉਹ ਰਾਤੋਂ ਰਾਤ ਡੈਮੋਕ੍ਰੈਟਾਂ ਤੋਂ ਰਿਪਬਲਿਕ ਹੋ ਗਏ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਐਂਟਾਈ ਮੁਸਲਿਮ ਏਜੰਡਾ ਜਿਹੜਾ ਇਹਨਾਂ ਦੇ ਵੱਡੇ ਰੇਸਿਸਟ ਗਰੁੱਪਾਂ ਦਾ ਉਹ ਵੀ ਇਹਨਾਂ ਨੂੰ ਸੂਟ ਕਰਦਾ ਸੀ। ਔਰ ਉਹਨਾਂ ਨੂੰ ਲੱਗਦਾ ਸੀ ਅਮਰੀਕਾ ਨਾਲ ਯਾਰੀ ਵਿਦਨ ਤੁਸੀਂ ਮਾਈਨੋਰਟੀਜ਼ ਨੂੰ ਦੱਬ ਦਿਓ। ਬਾਕੀ ਇਹ ਹੁੰਦਾ ਹੈ ਵੀ ਨਰ ਚਾਹਤ ਕੁਛ ਔਰ ਹੈ ਕਿ ਔਰ ਹੈ ਵੀ ਚਾਹੁੰਦਾ ਬੰਦਾ ਕੁਛ ਹੁੰਦਾ ਹੈ। ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਇਹਨਾਂ ਦੀ ਸਾਜ਼ਿਸ਼ ਨੂੰ ਰੋਕ ਦਿੱਤਾ ਹੈ। ਅਮਰੀਕਾ ਨੇ ਕਿਵੇਂ ਫਿਰ ਭਾਰਤ ਨੂੰ ਰਗੜਾ ਦਿੱਤਾ ਉਹ ਹੁਣ ਨਿਖਿਲ ਗੁਪਤਾ ਜਿਹੜਾ ਬੈਠਾ, ਜਿਹਦਾ ਟਰਾਇਲ 3 ਨਵੰਬਰ ਤੋਂ ਸ਼ੁਰੂ ਹੋਣਾ ਹੈ, ਇਹ ਅੱਗੇ ਜਾ ਕੇ ਪਤਾ ਲੱਗੇਗਾ ਵੀ ਕੀ ਭੇਤ ਉਹਦੇ ਖੁੱਲ੍ਹਦੇ ਨੇ। ਔਰ ਇਸ ਸਾਰੇ ਪੀਰੀਅਡ 'ਚ ਜ਼ਾਹਰ ਹੈ ਕਿ ਵੀ ਸਿੱਖਾਂ ਨੇ ਮੋਰ ਵੋਕਲ, ਕਿਉਂਕਿ ਸਿੱਖ ਉਹਨਾਂ ਦੇ ਟਾਰਗੇਟ ਦੇ ਉੱਤੇ ਆਏ, ਪੋਲੀਟੀਕਲ ਡਿਸੀਡੈਂਸ ਜਾਂ ਖਾਲਿਸਤਾਨ ਦੀ ਮੂਵਮੈਂਟ ਜਾਂ ਈਵਨ ਫਰੀडम ਨਾਲ ਗੱਲ ਕਰਨ ਦੀ ਗੱਲ, ਕਿਉਂਕਿ ਬਹੁਤ ਕੁਛ ਐਸਾ ਹੈ ਜਿਹੜਾ ਅਜੇ ਰਿਵੀਲ ਹੋਣਾ ਕਿ ਇਹਨਾਂ ਦੀਆਂ ਏਜੰਸੀਆਂ ਜਾਂ ਰਾਅ ਵਾਲਿਆਂ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK, ਨਿਊਜ਼ੀਲੈਂਡ 'ਚ ਬਹਿ ਕੇ ਕੀ ਕੀਤਾ ਹੋਇਆ। ਹਰਦੀਪ ਸਿੰਘ ਨਿੱਜਰ ਦਾ ਮਰਡਰ ਤਾਂ ਸਾਹਮਣੇ। ਉਸ 'ਤੇ ਚੱਲਦੇ ਆ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਜਿਹੜਾ SB 509 ਬਿੱਲ ਲਿਆਂਦਾ ਗਿਆ, ਡਾਕਟਰ ਜਸਮੀਤ ਬੈਂਸ ਨੇ ਵੱਡਾ ਰੋਲ ਅਦਾ ਕੀਤਾ, ਪਰ ਨਾਲ ਸੈਨੇਟਰ ਦੂਜੇ ਤੀਜੇ ਬੀਬੀ ਕੈਰਲਾ ਜਾਂ ਕੀ ਨਾਂ ਹੈ ਉਹਨਾਂ ਦਾ, ਉਹ ਕੋ ਸਪਾਂਸਰ। ਔਰ ਉਹ ਅਸੀਂ ਦੇਖਦੇ ਹਾਂ ਕਿ ਵੀ ਪਰਸੋਂ ਦੀਆਂ ਅਸੀਂ ਆਪਣੇ ਪ੍ਰੋਗਰਾਮ 'ਚ ਮੈਂਸ਼ਨ ਕੀਤਾ ਸੀ, ਕੁਇਕਲੀ ਸਾਡੇ ਕੋਲ ਖਬਰ ਸੀ ਕਿ ਵੀ ਉਹ ਪਾਸ ਹੋ ਗਿਆ, ਕਿਉਂਕਿ ਇਸ ਵਾਰ 2-3 ਐਪਰੋਪ੍ਰੀਏਸ਼ਨ ਕਮੇਟੀ ਦੇ ਕੋਲ ਗਿਆ ਐਡਵਾਈਸ, ਫਿਰ ਸੈਨੇਟ ਦੇ ਹਾਊਸ ਦੇ ਵਿੱਚ ਆਇਆ, ਫਿਰ ਸੈਨੇਟ ਦੇ ਵਿੱਚ ਗਿਆ, ਔਰ ਹੁਣ ਇਹ ਜ਼ਾਹਰ ਹੈ ਕਿ ਹਾਊਸ ਸੈਨੇਟ ਨੇ ਉਹਨੂੰ ਪਾਸ ਕਰ ਦਿੱਤਾ ਹੈ ਔਰ ਉਹ ਇਸ ਵੇਲੇ ਗਵਰਨਰ ਦੀ ਟੇਬਲ ਤੇ ਆ ਗਿਆ। ਹੁਣ ਜਿਹੜਾ ਸਾਡਾ ਖਦਸ਼ਾ ਹੈ, ਕਿਉਂਕਿ ਇਹ ਜਿਹੜੀ ਖਾਸ ਤੌਰ ਤੇ ਹਿੰਦੂ ਤਵੀ ਆਰਗੇਨਾਈਜੇਸ਼ਨ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹੜੀ ਬਿਲਕੁਲ ਪ੍ਰੋਕਸੀ ਹੈ ਇੰਡੀਅਨ ਗਵਰਨਮੈਂਟ ਦੀ, ਜਿਹਨੂੰ ਇਨਫੈਕਟ ਜਿਹੜੀ ਬੜੀ ਡੀਟੇਲ ਦੇ ਵਿੱਚ ਫਰੀਮਾਊਂਟ ਗੁਰਦੁਆਰੇ ਨੇ ਜਿਨ੍ਹਾਂ ਨੂੰ ਐਕਸਪੋਜ਼ ਕੀਤਾ ਹੈ, ਉਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੀ ਅਮਰੀਕਨ ਜਸਟਿਸ ਡਿਪਾਰਟਮੈਂਟ ਦੇ ਕੋਲ। ਇਹਨਾਂ ਨੇ ਇੰਨੀਆਂ ਰੁਕਾਵਟਾਂ ਖੜੀ ਕਰਨ ਦੀ ਕੋਸ਼ਿਸ਼ ਕੀਤੀ, ਅਮੈਂਡਮੈਂਟ ਲਿਆਉਣ ਦੀ ਕੋਸ਼ਿਸ਼ ਕੀਤੀ, ਹੀਅਰਿੰਗ ਦੇ ਵਿੱਚ ਆਪਣੇ ਬੰਦੇ ਲਿਆਂਦੇ, ਦੂਜੇ ਤੀਜੇ ਰੋਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਇਹ ਪਾਸ ਹੋ ਗਿਆ। ਹੁਣ ਜਿਹੜਾ ਇਹਨਾਂ ਦਾ ਵੱਡਾ ਜ਼ੋਰ ਲੱਗੇਗਾ ਜਾਂ ਜਿਸ ਦੇ ਉੱਤੇ ਉਹ ਸ਼ਾਇਦ ਬੈਂਕ ਕਰਦੇ ਹੋਣ, ਗਵਰਨਰ ਤੋਂ ਇਹਨੂੰ ਵੀਟੋ ਕਰਵਾਉਣਾ। ਲੇਕਿਨ ਇਹਦੇ ਬਾਵਜੂਦ ਕਿ ਇਸ ਬਿੱਲ ਦੀ ਹੀਅਰਿੰਗ ਦੇ ਦੌਰਾਨ ਜਾਂ ਦੂਜੀ ਇੱਕ ਅੱਧੀ ਇਹਨਾਂ ਦੀ ਅਮੈਂਡਮੈਂਟ ਉਹ ਮੰਨ ਵੀ ਲਈ ਗਈ, ਜਿਹਦੇ ਕਰਕੇ ਵਾਪਸ ਵੋਟਿੰਗ ਲਈ ਆਇਆ, ਲੇਕਿਨ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਟਵੀਟ ਕੀਤਾ ਹੈ ਬ੍ਰੇਕਿੰਗ ਦੇ ਥੱਲੇ, ਉਹ ਮੈਂ ਸਾਂਝਾ ਕਰਨਾ ਚਾਹਾਂਗਾ ਆਪਣੇ ਵਿਊਅਰਸ ਦੇ ਨਾਲ
कि भी बोथ हाउस हिंदू अमेरिकन फाउंडेशन ब्रेकिंग both houses of California state legislature just passed the highly controversial, heavily amended SB 509 that would target India and Indian Americans in mandated training about transnational repression. ਹੁਣ ਜੇ ਤੁਸੀਂ ਅਮਰੀਕਨ ਹੋ, ਤੁਸੀਂ ਆਪਣੇ ਹਿੱਤਾਂ ਦੀ ਗੱਲ ਤਾਂ ਕਰ ਸਕਦੇ ਹੋ ਬਈ ਤੁਹਾਨੂੰ ਇਹਦੇ ਤੇ ਕੀ ਡੈਮੇਜ ਹੋਏਗਾ, ਲੇਕਿਨ ਜੇ ਤੁਸੀਂ ਇੰਡੀਆ ਦਾ ਫਿਕਰ ਕਰਦੇ ਹੋ, ਤੁਹਾਨੂੰ ਅਮਰੀਕਾ ਦੀ ਸੋਇਲ ਤੇ ਹੋ ਰਿਹਾ ਟ੍ਰਾਂਸਨੈਸ਼ਨਲ ਰਿਪਰੈਸ਼ਨ, ਇਹਦਾ ਕੋਈ ਫਿਕਰ ਨਹੀਂ ਹੈ, ਤੁਸੀਂ ਇੰਡੀਅਨ ਲਾਇਲਿਸਟ ਹੋ, ਦੈਨ ਫਿਰ ਗੋ ਬੈਕ ਹੋਮ ਜਿਹੜਾ ਕਹਿੰਦੇ ਨੇ, ਫਿਰ ਇਹੀ ਬਣਦਾ। ਪ੍ਰੋਪੋਨੈਂਟਸ ਆਫ ਦਿਸ ਬਿਲ and previous failed versions sought to silence advocacy against the separatist Khalistan movement deeply tied to transnational terror attacks। ਕਿ ਜਿਹੜੇ ਨੇ ਇਸ ਬਿੱਲ ਨੂੰ ਲਿਆਂਦਾ ਹੈ, ਜ਼ਾਹਰ ਹੈ ਇਹ ਬੀਬੀ ਬੈਂਸ ਦਾ ਜ਼ਿਕਰ ਕਰ ਰਹੇ ਨੇ, ਖਾਲਿਸਤਾਨੀ ਜਥੇਬੰਦੀਆਂ ਦਾ, ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਜਿਹੜੀਆਂ ਪਹਿਲੀਆਂ ਵਰਜ਼ਨਸ ਲਿਆਂਦੀਆਂ ਜਿਹੜੀਆਂ ਫੇਲ ਹੋਈਆਂ, ਇਹ ਜਿਹੜੀ ਸੈਪਰੇਟਿਸਟ ਖਾਲਿਸਤਾਨ ਮੂਵਮੈਂਟ ਹੈ ਉਹਦੇ ਖਿਲਾਫ ਕਿਸੇ ਵੀ ਆਵਾਜ਼ ਚੁੱਕਣ ਵਾਲੇ ਨੂੰ ਸਾਇਲੈਂਟ ਕਰਨਾ ਚਾਹੁੰਦੇ ਨੇ, ਔਰ ਉਹਨੂੰ ਜਿਹੜਾ ਫਿਰ ਇਹ ਕਹਿੰਦਾ ਐਜ਼ ਬਿਲੋ ਹਿੰਦੂ ਅਮਰੀਕਨ ਫਾਊਂਡੇਸ਼ਨ ਐਂਡ ਅਦਰ ਐਡਵੋਕੇਸੀ ਆਰਗੇਨਾਈਜੇਸ਼ਨਸ succeeded in adding critical amendments to mitigate the silencing of criticism of Khalistani extremism, but the bill remains problematic। ਕਿ ਜੀ ਅਸੀਂ ਇੰਨੀ ਜ਼ੋਰਦਾਰ ਲੌਬੀ ਕਰਕੇ ਉਹਦੇ 'ਚ ਅਮੈਂਡਮੈਂਟ ਜਾਂ ਸੋਧਾਂ ਕਰਵਾ ਦਿੱਤੀਆਂ ਨੇ, ਔਰ ਜਿਹੜਾ ਕ੍ਰਿਟਿਸਿਜ਼ਮ ਕਰਨ ਵਾਲੇ ਖਾਲਿਸਤਾਨ ਦੇ ਜਿਹੜੀ ਆਵਾਜ਼ ਬੰਦ ਕਰ, ਪਰ ਇਹਦੇ ਬਾਵਜੂਦ ਇਹ ਬਿੱਲ ਜਿਹੜਾ ਹੈ ਇਹ ਪ੍ਰੋਬਲਮੈਟਿਕ ਹੈ, ਸਮੱਸਿਆ ਹੈ ਵੱਡੀ ਸਾਡੇ ਲਈ। ਹਿੰਦੂ ਅਮਰੀਕਨ ਫਾਊਂਡੇਸ਼ਨ will be requesting governor to veto this expensive redundant bill that does nothing to protect Californians but will enable activists to train law enforcement to ignore homegrown Khalistan extremism and surveil Indians and Hindu Americans exercising their First Amendment rights। ਹੁਣ ਉਹ ਕਹਿੰਦੇ ਨੇ ਕਿ ਵੀ ਜੇ ਸਿੱਖ ਖਾਲਿਸਤਾਨ ਦੀ ਗੱਲ ਕਰਨ ਤਾਂ ਉਹਨਾਂ ਨੂੰ ਟਾਰਗੇਟ ਕਰੇ ਇੰਡੀਅਨ ਸਟੇਟ ਵਾਇਰ, ਉਹ ਤਾਂ ਠੀਕ ਹੈ, ਪਰ ਇਹ ਬਿੱਲ ਜਿਹੜਾ ਹੈ ਉਹਨੇ ਕਿਹਾ ਜੀ ਭਾਵੇਂ ਅਸੀਂ ਸੋਧਾਂ ਵੀ ਕਰਵਾਤੀਆਂ, ਉਹਨੂੰ ਅੱਧਾ ਕੁ ਨਿਕੰਮਾ ਕਰ ਦਿੱਤਾ, ਪਰ ਅਸੀਂ ਗਵਰਨਰ ਨੂੰ ਇਹ ਮੰਗ ਕਰਦੇ ਹਾਂ ਕਿ ਇਸ ਬਿੱਲ ਨੂੰ ਜਿਹੜਾ ਉਹ ਵੀਟੋ ਕੀਤਾ ਜਾਏ, ਤਾਂ ਕਿ ਕੈਲੀਫੋਰਨੀਅਨ ਲੋਕਾਂ ਦੀ ਔਰ ਹਿੰਦੂਆਂ ਦੀ ਆਵਾਜ਼ ਜਿਹੜੀ ਫਸਟ ਅਮੈਂਡਮੈਂਟ ਦੇ ਥੱਲੇ ਆਪਣੀ ਗੱਲ ਕਹਿਣ ਦੀ ਹੈ, ਉਸ ਨੂੰ ਕੋਈ ਹਾਰਮ ਨਾ ਹੋਏ। ਹਾਲਾਂਕਿ ਇਸ ਬਿੱਲ ਦੇ ਵਿੱਚ ਕੁਛ ਨਹੀਂ ਹੈ, ਜੇ ਕਹਿਣਾ ਹੋਏ ਸਿਰਫ ਇੰਨਾ ਹੈ ਕਿ ਭਾਈ ਜਿੱਥੇ ਲਾ ਐਨਫੋਰਸਮੈਂਟ ਵਾਲੇ ਬਾਕੀ ਇਸ਼ੂਜ਼ ਦੇ ਉੱਤੇ ਉਹਨਾਂ ਨੂੰ ਟ੍ਰੇਨਡ ਕੀਤਾ, ਇਹ ਨਵੀਂ ਚੀਜ਼ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ। ਈਵਨ ਇੰਡੀਆ ਦਾ ਵੀ ਮੈਂਸ਼ਨ ਨਹੀਂ, ਕਿਉਂਕਿ ਜ਼ਾਹਰ ਹੈ ਚਾਈਨਾ ਵੀ, ਰਸ਼ੀਆ ਵੀ, ਮੋਸਾਦ ਵੀ, ਦੂਜੇ ਵੀ ਜਿਹੜੇ ਕਰਦੇ ਨੇ ਵੀ ਉਹਨਾਂ ਨੂੰ ਉਹਦੇ ਲਈ ਫੰਡਿੰਗ ਰੱਖੀ ਜਾਏ ਤਾਂ ਕਿ ਜਿਹੜੀ ਲਾ ਐਨਫੋਰਸਮੈਂਟ ਵਾਲਿਆਂ ਦੀ ਟ੍ਰੇਨਿੰਗ ਹੋਏ ਕਿ ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਕੇਸਿਸ ਨੂੰ ਕਿਵੇਂ ਹੈਂਡਲ ਕਰਨਾ। ਪਰ ਇਹਨੂੰ ਵੀਟੋ ਕਰਾਉਣ ਦੇ ਲਈ ਹੁਣ ਇਹਨਾਂ ਨੇ ਪੂਰਾ ਜਿਹੜਾ ਉਹ ਤਾਣ ਲਾਇਆ ਹੋਇਆ। ਇਸ ਦੇ ਉੱਤੇ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕੋਆਰਡੀਨੇਟਰ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਔਰ ਸਿੱਖ ਕਾਂਗਰੈਸ਼ਨਲ ਕਾਕਸ ਕਮੇਟੀ ਦੇ, ਉਹਨਾਂ ਨੇ ਵੀ ਇਹਦੇ 'ਤੇ ਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਜਦੋਂ ਇਹ ਗੱਲ ਦੇਖੋ ਕਿ ਹਿੰਦੂਤਵਾ ਹੇਟ ਗਰੁੱਪਸ ਐਕਟਿੰਗ ਐਜ਼ ਪ੍ਰੋਕਸੀਜ਼ ਫਾਰ ਗਵਰਨਮੈਂਟ ਆਫ ਇੰਡੀਆ, ਵੀ ਇਹ ਤਾਂ ਹੇਟ ਗਰੁੱਪ ਇੰਡੀਅਨ ਗਵਰਨਮੈਂਟ ਦੀ ਪ੍ਰੋਕਸੀ। ਵੈਨ ਐਨ ਆਰਗੇਨਾਈਜੇਸ਼ਨ comes out strongly against such a bill, it almost feels like a preemptive admission, as if they see themselves as being implicated by what the bill seeks to prevent। ਉਹਨਾਂ ਨੇ ਕਿਹਾ ਵੀ ਉਹ ਚੋਰ ਦੀ ਦਾੜੀ 'ਚ ਤਿਨਕੇ ਵਾਲੀ ਗੱਲ, ਵੀ ਜਿਵੇਂ ਇਹ ਚੀਕਾਂ ਮਾਰ ਰਹੇ ਨੇ ਇਹਨਾਂ ਨੂੰ, ਕਿਉਂਕਿ ਇਹ ਗੁਨਾਹਗਾਰ ਨੇ, ਇਹ ਉਹਨਾਂ ਦੇ ਸੰਦ ਨੇ ਇੰਡੀਅਨ ਸਟੇਟ ਦੇ, ਸੋ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਇਹ ਜਿਹੜਾ ਇਹ ਤਾਂ ਸਾਡੇ ਉੱਤੇ ਹੀ ਸ਼ਿਕੰਜਾ ਕੱਸਿਆ ਜਾਣਾ ਹੈ। ਔਰ ਇਹਨਾਂ ਦੀ ਆਪੋਜੀਸ਼ਨ ਆਪਣੇ ਆਪ ਦੇ ਵਿੱਚ ਹੀ ਸ਼ੋਅ ਕਰਦੀ ਹੈ ਕਿ ਭਾਈ ਇਹ ਪ੍ਰੀਐਂਪਟਿਵ ਐਡਮਿਸ਼ਨ ਹੈ ਕਿ ਅਸੀਂ ਹੀ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਗੁਨਾਹਗਾਰ ਹੈ, ਦਾਅਵੇਦਾਰ ਹੈ। ਇਸ ਨੂੰ ਜਿਹੜਾ ਅਸੀਂ ਕਰਨ ਵਾਲਿਆਂ ਦਾ ਜਿਹੜਾ ਪੱਖ ਵੀ ਪੂਰਦੇ ਹਾਂ ਤੇ ਉਹਨਾਂ ਦੇ ਨਾਲ ਖੜੇ। ਔਰ ਇਸ ਮੁੱਦੇ ਦੇ ਉੱਤੇ ਈਵਨ ਅਲ ਜਜ਼ੀਰਾ ਨੇ
ਬੜੀ ਡੀਟੇਲ ਸਟੋਰੀ ਕੀਤੀ ਜਿਹਦਾ ਉਹਨਾਂ ਨੇ ਟਾਈਟਲ ਦਿੱਤਾ ਕੈਲੀਫੋਰਨੀਆ ਬਿੱਲ ਅਗੇਂਸਟ ਫੋਰਨ ਹਿਟਸ ਔਨ ਡਾਇਸਪੋਰਾ ਸਪਲਿਟਸ ਇੰਡੀਅਨ ਅਮਰੀਕਨਸ। ਉਹਦੇ 'ਚ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਸਿੱਖ ਕੌਮ ਖੜੀ ਹੈ ਔਰ ਉਹਨਾਂ ਦੇ ਨਾਲ ਈਵਨ ਕੁਛ ਪ੍ਰੋਗਰੈਸਿਵ ਹਿੰਦੂ ਜਮਾਤਾਂ, ਹਿੰਦੂਜ਼ ਫਾਰ ਹਿਊਮਨ ਰਾਈਟਸ, ਇਸਲਾਮਿਕ ਕੌਂਸਲ ਔਰ ਈਵਨ ਜੂਇਸ਼ ਗਰੁੱਪ ਔਰ ਦੂਸਰੇ ਵੀ ਖੜੇ ਨੇ। ਪਰ ਦੂਸਰੇ ਪਾਸੇ ਜਿਹੜਾ ਹੈ ਉਹ ਜਿਹੜੇ ਹਿੰਦੂ ਨੇ ਔਰ ਉਹ ਬੜੇ ਖੁੱਲ੍ਹ ਕੇ ਜਿਹੜਾ ਇਸ ਦਾ ਵਿਰੋਧ ਕਰ ਰਹੇ ਨੇ। ਇਸ 'ਚ ਉਹਨਾਂ ਨੇ ਬਹੁਤ ਸਾਰੀਆਂ ਡੀਟੇਲ ਇੰਟਰਵਿਊ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜਿਹੜੇ ਇਨਫਲੂਐਂਸ਼ੀਅਲ ਅਮਰੀਕਨ ਸਿੱਖ ਐਡਵੋਕੇਸੀ ਗਰੁੱਪ ਨੇ, ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ, ਸਿੱਖ ਕੋਲੀਸ਼ਨ, ਜਕਾਰਾ ਮੂਵਮੈਂਟ, ਇਹ ਉਸ ਬਿੱਲ ਦੀ ਬੈਕਿੰਗ ਕਰ ਰਹੇ ਨੇ। ਔਰ ਇਸੇ ਤਰ੍ਹਾਂ ਜਿਹੜੇ ਕੁਛ ਹਿੰਦੂ ਗਰੁੱਪ ਵੀ ਨੇ ਜਿਨ੍ਹਾਂ ਦੇ ਵਿੱਚ ਹਿੰਦੂਜ਼ ਫਾਰ ਹਿਊਮਨ ਰਾਈਟਸ ਔਰ ਇਸੇ ਤਰ੍ਹਾਂ ਇਸਲਾਮਿਕ ਗਰੁੱਪ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ, ਉਹਨਾਂ ਨੇ ਵੀ ਇਸ ਡਰਾਫਟ ਲੈਜਿਸਲੇਸ਼ਨ ਦਾ ਔਰ ਕੈਲੀਫੋਰਨੀਆ ਪੁਲਿਸ ਚੀਫ ਐਸੋਸੀਏਸ਼ਨ ਸਪੋਰਟ ਕੀਤੀ ਹੈ ਇਸ ਬਿੱਲ ਦੀ। ਪਰ ਦੂਸਰੇ ਪਾਸੇ ਹਿੰਦੂ ਅਮਰੀਕਨ ਗਰੁੱਪਸ ਦੇ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ, ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਐਜ਼ ਵੈਲ ਐਜ਼ ਜੂਇਸ਼ ਗਰੁੱਪ ਬੇ ਏਰੀਆ ਜੂਇਸ਼ ਕੋਲੀਸ਼ਨ। ਹੁਣ ਇਹ ਹੈ ਜਿਹੜੀ ਇਜ਼ਰਾਈਲ ਇੰਡੀਆ ਅਲਾਇੰਸ ਹੈ ਮੋਸਾਦ ਰਾਹ ਦੀ, ਈਵਨ ਇਹ ਅਮਰੀਕਾ 'ਚ ਵੀ ਵਿਜ਼ੀਬਲ ਹੈ ਕਿ ਅਮਰੀਕਾ ਦਾ ਜੂਇਸ਼ ਗਰੁੱਪ, ਕਿਉਂਕਿ ਉਹ ਤਾਂ ਖੁਦ ਜਾ ਕੇ ਉਹਨਾਂ ਨੇ ਜੋ ਇਜ਼ਰਾਈਲ ਨੇ ਕਤਰ ਦੇ ਵਿੱਚ ਕੀਤਾ ਹੈ, ਜੋ ਦੁਨੀਆ 'ਚੋਂ ਕਰ ਰਹੇ ਨੇ, ਸੋ ਇਹ ਤਾਂ ਸਭ ਤੋਂ ਬੇਸ਼ਰਮੀ ਦੇ ਨਾਲ ਇਹ ਟਾਰਗੇਟਿੰਗ ਕਿਲਿੰਗ ਕਰਦੇ ਹੀ ਮੋਸਾਦ ਦੇ ਨੇ, ਜਾਂ ਉਹ ਹੁਣ ਹਿੰਦੂਆਂ ਦੇ ਨਾਲ ਆ ਕੇ ਖੜੇ ਨੇ। ਜਿਹੜਾ ਉਹਨਾਂ ਦਾ ਗਰੁੱਪ ਹੈ ਬੇ ਏਰੀਆ ਜੂਇਸ਼ ਕੋਲੀਸ਼ਨ, ਇੱਕ ਅੱਧਾ ਜਾਲੀ ਜਿਹਾ ਸਨਾਤਨੀ ਸਿੱਖ ਜਿਹੜੇ ਅੱਜ ਕੱਲ੍ਹ ਖੜੇ ਕੀਤੇ ਹੋਏ ਨੇ, ਦਾ ਖਾਲਸਾ ਟੁਡੇ, ਇਹ ਵੀ ਉਹਨਾਂ ਨੇ ਆਪਣੇ ਨਾਲ ਜੋੜਿਆ ਹੋਇਆ। ਸੈਂਟਾ ਕਲੈਰਾ ਅਟਰਨੀ ਆਫਿਸ ਵੀ ਅਤੇ ਰਿਵਰਸਾਈਡ ਕਾਊਂਟੀ ਸ਼ੈਰਿਫ ਆਫਿਸ ਵੀ। ਔਰ ਉਹ ਇਹ ਕਹਿ ਰਹੇ ਨੇ ਜਿਹੜੇ ਇਹਨੂੰ ਕ੍ਰਿਟਿਸਾਈਜ਼ ਕਰਨ ਵਾਲੇ ਨੇ ਇਸ ਬਿੱਲ ਨੂੰ ਕਿ ਵੀ ਇਹ ਜਿਹੜਾ ਖਾਲਿਸਤਾਨ ਮੂਵਮੈਂਟ ਵਾਲਿਆਂ ਨੇ ਲਿਆਂਦਾ ਹੈ, ਇਹ ਸੈਪਰੇਟ ਸਿੱਖ ਨੇਸ਼ਨ ਖਾਲਿਸਤਾਨ ਆਊਟ ਆਫ ਇੰਡੀਆ ਕ੍ਰੀਏਟ ਕਰਨਾ ਚਾਹੁੰਦੇ ਨੇ, ਐਂਡ ਦੈਟ ਕੁਡ ਐਂਡ ਅਪ ਡੀਪਨਿੰਗ ਬਾਇਸਿਸ ਅਗੇਂਸਟ ਇੰਡੀਆ ਐਂਡ ਹਿੰਦੂ ਅਮਰੀਕਨ, ਕਿ ਇਸ ਬਿੱਲ ਦੇ ਬਹਾਨੇ ਨਾਲ ਜਿਹੜੇ ਹਿੰਦੂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਏਗਾ। ਔਰ ਇਹ ਜਿਹੜਾ ਇਸੇ ਤਰ੍ਹਾਂ ਉਹਨਾਂ ਨੇ ਦੂਸਰੀ ਸਾਈਡ ਵੀ ਦਿੱਤੀ ਹੈ, ਕੁਛ ਪ੍ਰੋਫੈਸਰਸ ਨੂੰ ਇੰਟਰਵਿਊ ਕੀਤਾ ਹੈ ਯੂਨੀਵਰਸਿਟੀਆਂ ਦੇ। ਥਾਮਸ ਬਲੋਮ ਹੈਂਸਨ, ਇਹ ਪ੍ਰੋਫੈਸਰ ਨੇ ਐਂਥਰੋਪੋਲੋਜੀ ਦੇ ਸਟੈਨਫੋਰਡ ਯੂਨੀਵਰਸਿਟੀ 'ਚ, ਉਹਨਾਂ ਨੇ ਇਹ ਕਿਹਾ ਕਿ ਜਿਹੜਾ ਬਿੱਲ ਹੈ ਦੈਟ ਐਡਰੈਸਿਸ ਕੰਸਰਨਸ ਅਰਾਊਂਡ ਔਨਲਾਈਨ ਟ੍ਰੋਲਿੰਗ, surveillance, harassment of individuals based on their political beliefs or affiliations, often influenced by foreign governments or political movements। ਉਹਨੂੰ ਕਿਹਾ ਜੀ ਇਹ ਬਿਲਕੁਲ ਠੀਕ ਹੈ। ਉਹਨਾਂ ਨੇ ਇਹ ਬਿੱਲ ਕਿਸੇ ਮੁਲਕ ਦਾ ਨਾਂ ਨਹੀਂ ਲੈਂਦਾ, ਇਹ ਜਨਰਲ ਫਰੇਮਵਰਕ ਹੈ ਜਿਹੜਾ ਐਡੀਸ਼ਨਲ ਪ੍ਰੋਟੈਕਸ਼ਨ ਦਿੰਦਾ ਇਮੀਗ੍ਰੈਂਟਸ ਔਰ ਡਾਇਸਪੋਰਾ ਕਮਿਊਨਿਟੀਜ਼ ਨੂੰ, ਤਾਂ ਕਿ ਜਿਹੜੇ ਫੋਰਨ ਐਕਟਰਸ ਨੇ ਉਹ ਉਹਨਾਂ ਨੂੰ ਹਰਾਸ ਨਾ ਕਰ ਸਕਣ। ਔਰ ਫਿਰ ਇਸ ਦੇ ਵਿੱਚ ਅਲ ਜਜ਼ੀਰਾ ਨੇ ਬੜੀ ਡੀਟੇਲਡ ਸਟੋਰੀ ਦਿੱਤੀ ਹੈ ਕਿ ਕੈਨੇਡਾ ਦੇ ਵਿੱਚ ਕੀ ਹੋਇਆ, ਕਿਵੇਂ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਉਹ ਕੋਲਡ ਬਲੱਡਡ ਮਰਡਰ ਹੋਇਆ, ਅਮਰੀਕਾ 'ਚ ਕੀ ਇਹਨਾਂ ਦਾ ਪਲਾਨ ਸੀ। ਔਰ ਇਸੇ ਤਰ੍ਹਾਂ ਜਿਹੜਾ ਈਵਨ ਵਿਵੇਕ ਕੰਬਾਈਨ ਨੇ ਹਿੰਦੂਜ਼ ਫਾਰ ਹਿਊਮਨ ਰਾਈਟਸ ਦਾ, ਉਹਨਾਂ ਨੇ ਵੀ ਸਪੋਰਟ ਕੀਤਾ ਹੈ ਇਸ ਬਿੱਲ ਨੂੰ। ਉਹਨਾਂ ਨੇ ਕਿਹਾ ਕਿ ਵੀ majority of crime is investigated at the local level, he said, and local law enforcement needs training to investigate transnational crimes, ਕਿ ਉਹਨਾਂ ਦੀ ਟ੍ਰੇਨਿੰਗ ਦੀ ਜ਼ਰੂਰਤ ਹੈ। ਔਰ ਇਹ ਇੱਕ ਵੱਡੀ ਸਕਸੈਸ ਹੈ। ਔਰ ਇਹਦੇ 'ਚ ਮੈਂ ਸਮਝਦਾ ਵੀ ਅਸੀਂ ਉਹਨਾਂ ਹਿੰਦੂ ਸੱਜਣਾ ਨੂੰ ਐਪਰੀਸ਼ੀਏਟ ਕਰਦੇ ਹਾਂ ਜਿਨ੍ਹਾਂ ਨੇ ਇਹਦੇ ਬਾਵਜੂਦ ਕਿ ਕਿੰਨਾ ਨਫ਼ਰਤੀ ਪ੍ਰੈਸ਼ਰ ਹੈ, ਉਹਨਾਂ ਨੇ ਬਿੱਲ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਹੈ। ਉਹਨਾਂ ਦੇ ਵਿੱਚ ਰੋਹਿਤ ਚੋਪੜਾ ਨੇ, ਇੱਕ ਇਹ ਪ੍ਰੋਫੈਸਰ ਆਫ ਕਮਿਊਨੀਕੇਸ਼ਨ ਨੇ ਸੈਂਟਾ ਕਲੈਰਾ ਯੂਨੀਵਰਸਿਟੀ ਕੈਲੀਫੋਰਨੀਆ 'ਚ, ਉਹਨਾਂ ਨੇ ਕਿਹਾ ਹੀ ਸੈਡ ਕ੍ਰਿਟਿਕਸ ਆਫ ਅਦਰ ਗਵਰਨਮੈਂਟਸ ਆਰ ਆਲ ਟੂ ਰੂਟੀਨਲੀ ਹਰਾਸਡ, ਥ੍ਰੈਟਨਡ ਔਰ ਈਵਨ ਅਸਾਲਟਡ ਬਾਈ ਫੋਰਨ ਗਵਰਨਮੈਂਟਸ ਔਰ ਦੇਅਰ ਪ੍ਰੋਕਸੀਜ਼ ਵਿਦ ਇਨ ਦਾ US, ਕਿ ਜਿਹੜੇ ਸਟੇਟ ਨੂੰ ਕ੍ਰਿਟਿਸਾਈਜ਼ ਕਰਦੇ ਨੇ ਉਹਨਾਂ ਦੇ ਪ੍ਰੋਕਸੀ ਜਾਂ ਉਹਨਾਂ ਦੇ ਜਿਹੜੇ ਏਜੰਟ ਨੇ ਉਹ ਰੂਟੀਨਲੀ ਹਰਾਸ ਕਰਦੇ ਨੇ, ਥ੍ਰੈਟਨ ਕਰਦੇ ਨੇ, ਅਸਾਲਟ ਕਰਦੇ ਨੇ। even if the bill has some deterrent effect, which I believe it will be well worth it, ਚੋਪੜਾ told Al Jazeera। ਉਹਨਾਂ ਨੇ ਕਿਹਾ ਜੀ ਉਹਦੇ 'ਚ ਥੋੜ੍ਹਾ ਬਹੁਤ ਡੈਟਰ ਹੋਣਗੇ ਪਰ ਇਹ ਵਰਥ ਹੈ ਇਸ ਦਾ ਹੋਣਾ। ਔਰ he emphasized that bill doesn't restrict its ambit to any one country or a particular group of nation, ਕਿ ਬਿੱਲ ਕੋਈ ਕਿਸੇ ਮਜ਼ਹਬ ਜਾਂ ਕਿਸੇ ਕੰਟਰੀ ਸਪੈਸੀਫਿਕ ਨਹੀਂ ਹੈ। ਇਹ ਜਿਹੜਾ ਹੈ ਇਹ ਇੱਕ ਪ੍ਰੋਟੈਕਸ਼ਨ ਹੈ ਤਾਂ ਕਿ ਲਾ ਐਨਫੋਰਸਮੈਂਟ
ਵਾਲਿਆਂ ਦੀ ਟ੍ਰੇਨਿੰਗ ਹੋਏ। ਸੋ ਅਸੀਂ ਜਿੱਥੇ ਅਸੈਂਬਲੀ ਵੂਮਨ ਡਾਕਟਰ ਬੈਂਸ, ਉਹਨਾਂ ਦੇ ਕੁਲੀਗ, ਕੋ ਸਪਾਂਸਰ, ਸੈਨੇਟਰਸ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉੱਥੇ ਜਿਵੇਂ ਅਸੀਂ ਕਿਹਾ ਸੀ ਕਿ ਵੀ ਇਸ ਵੇਲੇ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਗਵਰਨਰ ਤੋਂ ਵੀਟੋ ਨਾ ਹੋਏ, ਉਹਦੇ ਲਈ ਕਾਊਂਟਰ ਪ੍ਰੈਸ਼ਰ ਜਿਹੜਾ ਉਹ ਬਿਲਡ ਕਰਨ ਦੀ ਲੋੜ ਹੈ। ਔਰ ਇਸ ਸੰਬੰਧ ਦੇ ਵਿੱਚ ਹੀ ਅੱਜ ਡਾਕਟਰ ਪ੍ਰਿਤਪਾਲ ਸਿੰਘ, ਸਰ ਜਸਵੰਤ ਸਿੰਘ ਹੋਠੀ ਜਿਹੜੇ ਪ੍ਰੈਜ਼ੀਡੈਂਟ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਔਰ ਦੂਸਰੇ ਸਿੱਖ ਐਕਟਿਵਿਸਟ ਜਿਹੜੇ, ਉਹਨਾਂ ਨੇ ਸੈਕਰਾਮੈਂਟੋ ਜਿਹੜਾ ਹੈ ਸਟੇਟ ਕੈਪੀਟਲ ਦੇ ਬਾਹਰ ਡਾਕਟਰ ਬੈਂਸ ਔਰ ਜਿਹੜੇ ਸੈਨੇਟਰ ਜਿਨ੍ਹਾਂ ਨੇ ਮੂਵ ਕੀਤਾ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ। ਉਹ 2-2.5 ਮਿੰਟ ਦੀ ਵੀਡੀਓ ਕਲਿੱਪ ਉਹਨਾਂ ਨੇ ਸਾਨੂੰ ਭੇਜੀ ਹੈ ਕਿ ਭਾਈ ਉਹਨਾਂ 'ਚ ਉਹਨਾਂ ਨੇ ਕੀ ਕਿਹਾ। ਔਰ ਇਹਦੇ ਨਾਲ ਹੀ ਇਹ ਸੈਗਮੈਂਟ ਜਿਹੜਾ ਇਹ ਕਲੋਜ਼ ਵੀ ਹੋਏਗਾ। ਔਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਵੀ ਉਸ ਕਲਿੱਪ ਨੂੰ ਜ਼ਰਾ ਦਿਖਾ ਦੇਣ। ਜੀ But thank you guys so much. This was not going to be able to be done without the support of key people. One is SALDEP, one is the Sikh Coalition, one is AGPC, and one is the Sikh days, and I'm looking forward to being done on Saturday and going home. But thank you guys so much. This was not going to be able to be done without the support of key people. One is SALDEP, one is the Sikh Coalition, one is AGPC, and one is the Sikh. Smeet Kaur Bains. This is an important moment for the Sikh community, but for all immigrant communities. Transnational repression is a threat. It's a threat to democracy. U.S. citizens, residents here are being targeted by foreign interference. Foreign interference right here in the United States. It is unacceptable. I have my uncle here who was targeted, harassed, and is on a list by the Indian government. That is unacceptable. Just because we exercise our free speech and call out governments for the wrongdoings that are taking place in Punjab and speaking our voices for the atrocities, that puts us on a list. That is unacceptable. This is the United States of America, and we will exercise our freedom of speech and our rights and protect not only the Sikh community but all communities. Right now, you have other governments outside of India that are also doing the same thing, in China, in Russia, and we want to elevate this to the same level. Foreign interference and the threats and harassment of U.S. citizens and immigrants and citizens right here in the United States will not be tolerated. Let's send a loud and clear message to the governor. Sign this bill. Sign this bill. This is to protect our democracy. Please step up and do the right thing.